ਅੰਡੋਜ਼ ਟੀਵੀ ਆਸਟ੍ਰੇਲੀਆ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਸੰਵਾਦ ਦੇ ਵਿੱਚ ਸਵਾਗਤ ਹੈ। ਦਰਸ਼ਕੋ, ਇੱਕ ਵਾਰ ਫਿਰ ਝਾੜੂ ਨੇ ਦਿੱਲੀ ਦੇ ਵਿੱਚ ਕਮਲ ਜਿਹੜਾ ਉਹਨੂੰ ਖਿਲਾਰ ਦਿੱਤਾ। ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਉਹ 70 ਦੇ ਵਿੱਚੋਂ 62 ਸੀਟਾਂ ਜਿਹੜੀਆਂ ਉਹ ਜਿੱਤਣ ਦੇ ਵਿੱਚ ਕਾਮਯਾਬ ਰਹੀ ਤੇ ਬੀਜੇਪੀ ਹਰ ਹੀਲਾ ਹਰ ਉਹ ਸਿੱਧਾ ਤੇ ਪੁੱਠਾ ਜਿਹੜਾ ਰਸਤਾ ਸੀ ਉਹ ਅਖਤਿਆਰ ਕਰਨ ਦੇ ਬਾਵਜੂਦ ਵੀ 8 ਸੀਟਾਂ ਤੱਕ ਸਿਮਟ ਗਈ ਤੇ 8 ਸੀਟਾਂ ਚੋਂ ਵੀ ਇੱਕ ਅਜਿਹੀ ਸੀਟ ਆ ਜਿਹਨੂੰ ਕੇਵਲ 6 ਵੋਟਾਂ ਦੇ ਫਰਕ ਨਾਲ ਜਿੱਤਿਆ ਗਿਆ। ਕਿਤੇ ਨਾ ਕਿਤੇ ਬੀਜੇਪੀ ਦੇ ਲਈ ਬਹੁਤ ਵੱਡਾ ਸਬਕਾ ਤੇ ਇਸੇ ਦੇ ਨਾਲ ਹੀ ਕਿਆਸ ਰਾਈਆਂ ਜਿਹੜੀਆਂ ਉਹ ਸ਼ੁਰੂ ਹੋ ਗਈਆਂ ਨੇ ਕਿ ਪੰਜਾਬ ਦੀ ਜਿਹੜੀ ਸਿਆਸਤ ਆ ਉਹ ਕਿਸ ਕਰਵਟ ਜਿਹੜੀ ਉਹ ਬੈਠੇਗੀ। ਰਹੀ ਗੱਲ ਦਿੱਲੀ ਦੇ ਵਿੱਚ 7 MLA ਅਜਿਹੇ ਜਿੱਤੇ ਨੇ ਜਿਹੜੇ ਹਰਿਆਣੇ ਦੇ ਮੂਲ ਨਿਵਾਸੀ ਨੇ। ਤਕਰੀਬਨ 4 MLA ਐਸੇ ਨੇ ਜਿਹੜੇ ਉੱਤਰ ਪ੍ਰਦੇਸ਼ ਦੇ ਮੂਲ ਨਿਵਾਸੀ ਨੇ। ਇੱਥੋਂ ਤੱਕ ਕਿ ਜਿਹੜੇ ਮਿਨਿਸਟਰ ਸੀ ਉਹਦੇ ਵਿੱਚੋਂ 5 ਮਿਨਿਸਟਰ ਐਸੇ ਸੀ ਜਿਹੜੇ ਦਿੱਲੀ ਦੇ ਵਸਨੀਕ ਹੀ ਨਹੀਂ ਸੀ, ਅਲੱਗ-ਅਲੱਗ ਸਟੇਟਾਂ ਤੋਂ ਆ ਕੇ ਦਿੱਲੀ 'ਚ ਵਸੇ ਸੀ, ਲੇਕਿਨ ਉਹ ਜਿੱਤਣ 'ਚ ਜਿਹੜੇ ਆ ਉਹ ਕਾਮਯਾਬ ਹੋ ਗਏ। ਇਹਦੇ ਨਾਲ ਹੀ ਮੁਸਲਿਮ ਬਹੁਤ ਵਸੋਂ ਵਾਲੇ ਇਲਾਕਾ ਜਿਹੜਾ ਜਿਹਦੇ 'ਚ 35 ਤੋਂ ਲੈ ਕੇ 60% ਤੱਕ ਮੁਸਲਿਮ ਵਸੋਂ ਆ, ਉਹਦੇ 'ਚ ਤਕਰੀਬਨ 8 ਸੀਟਾਂ ਜਿਹੜੀਆਂ ਪੈਂਦੀਆਂ ਨੇ ਉਹ 8 ਦੀਆਂ 8 ਸੀਟਾਂ ਜਿੱਤਣ ਦੇ ਵਿੱਚ ਵੀ ਆਮ ਆਦਮੀ ਪਾਰਟੀ ਕਾਮਯਾਬ ਰਹੀ ਆ ਤੇ 2 ਸੀਟਾਂ ਨੇ ਜਿੱਥੇ ਮੁਸਲਿਮ ਵਸੋਂ ਜਿਹੜੀ ਆ ਉਹ ਇਸ ਤੋਂ ਤਕਰੀਬਨ ਘੱਟ ਆ, ਯਾਨੀ ਕਿ 20 ਤੋਂ ਲੈ ਕੇ 28% ਤੱਕ ਆ, ਉਹ ਵੀ 2 ਸੀਟਾਂ ਜਿਹੜੀਆਂ ਉਹ ਵੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਜਿੱਤਣ 'ਚ ਕਾਮਯਾਬ ਰਹੀ ਆ। ਤੇ ਇਹਦੇ ਨਾਲ ਹੀ ਆ ਕਾਂਗਰਸ ਪਾਰਟੀ ਪੂਰੇ ਦਿੱਲੀ ਦੇ ਪੂਰੇ ਇਸ ਚੋਣ ਦੰਗਲ 'ਚ ਤੀਸਰੇ ਸਥਾਨ 'ਤੇ ਰਹੀ ਹੈ ਤੇ 67 ਸੀਟਾਂ ਦੇ ਉੱਪਰ ਕਾਂਗਰਸ ਪਾਰਟੀ ਦੇ ਉਮੀਦਵਾਰ ਆਪਣੀ ਜ਼ਮਾਨਤ ਨਹੀਂ ਬਚਾ ਪਾਏ ਤੇ ਬਾਕੀ ਜਿਹੜੀਆਂ 3 ਤੇ ਜ਼ਮਾਨਤ ਬਚੀ ਉਹ ਵੀ ਕੈਂਡੀਡੇਟ ਤੀਸਰੇ ਨੰਬਰ ਦੇ ਉੱਪਰ ਜਿਹੜੇ ਆ ਉਹ ਦਿੱਲੀ ਦੇ ਵਿੱਚ ਆਏ ਆ। ਇਹਦੇ ਨਾਲ ਹੀ ਆਮ ਆਦਮੀ ਪਾਰਟੀ ਨੇ 12 ਰਿਜ਼ਰਵ ਸੀਟਾਂ ਜਿਹੜੀਆਂ ਕਿ ਰਿਜ਼ਰਵ ਕੈਂਡੀਡੇਟਾਂ ਲਈ ਸੀ ਉਹ 12 ਦੀਆਂ 12 ਜਿੱਤਣ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਾਮਯਾਬ ਹੋਈ ਆ। ਇਸ ਦੇ ਨਾਲ ਹੀ ਦੁਰਗੇਸ਼ ਪਾਠਕ ਜਦੋਂ 2017 'ਚ ਪੰਜਾਬ ਦੀ ਚੋਣ ਹੋਈ ਸੀ ਉਸ ਵੇਲੇ ਪੰਜਾਬ ਦੀ ਕਮਾਂਡ ਸੰਜੇ ਸਿੰਘ ਜਿਹੜੇ ਇਸ ਵੇਲੇ ਦਿੱਲੀ ਤੋਂ ਰਾਜ ਸਭਾ ਮੈਂਬਰ ਨੇ ਤੇ ਦੁਰਗੇਸ਼ ਪਾਠਕ ਦੋਨਾਂ ਕੋਲੇ ਸੀ। ਦੋਨਾਂ ਤੇ ਬਹੁਤ ਵੱਡੇ ਇਲਜ਼ਾਮ ਲੱਗੇ ਸੀ ਕਿ ਇਹਨਾਂ ਦੋਨਾਂ ਦੀਆਂ ਗਲਤੀਆਂ ਕਰਕੇ ਦੋਨਾਂ ਦੀਆਂ ਨਲਾਇਕੀਆਂ ਕਰਕੇ ਜਿਹੜੀ ਆ ਆਮ ਆਦਮੀ ਪਾਰਟੀ ਜਿਹੜੀ ਉਹ ਸੱਤਾ 'ਚ ਨਹੀਂ ਆ ਸਕੀ। ਸੰਜੇ ਸਿੰਘ ਤਾਂ ਰਾਜ ਸਭਾ ਮੈਂਬਰ ਬਣ ਗਿਆ, ਲੇਕਿਨ ਦੁਰਗੇਸ਼ ਪਾਠਕ ਨੇ ਜਦੋਂ ਇਸ ਵਾਰ ਚੋਣ ਲੜੀ ਕਰਾਵਲ ਨਗਰ ਤੋਂ ਦੁਰਗੇਸ਼ ਪਾਠਕ ਚੋਣ ਲੜਦਾ ਤੇ ਉਹ ਉੱਥੇ 26,546 ਵੋਟਾਂ ਦੇ ਫਰਕ ਨਾਲ ਏਡੀ ਵੱਡੀ ਲਹਿਰ ਦੇ ਬਾਵਜੂਦ ਵੀ ਉਹ ਮੋਹਨ ਸਿੰਘ ਬਿਸਟ ਜਿਹੜੇ ਆ ਬੀਜੇਪੀ ਦੇ ਉਹਨਾਂ ਤੋਂ ਹਾਰ ਜਾਂਦਾ ਹੈ। ਇਹ ਵੀ ਕਿਤੇ ਨਾ ਕਿਤੇ ਦਿੱਲੀ ਨਿਵਾਸੀਆਂ ਨੇ ਇੱਕ ਸਬਕ ਜਿਹੜਾ ਬੀਜੇਪੀ ਦੇ ਉਸ ਉਮੀਦਵਾਰ ਨੂੰ ਦਿੱਤਾ ਕਿ ਏਡੀ ਵੱਡੀ ਵੇਵ ਹੁੰਦੇ ਹੋਏ ਵੀ ਜਿਹੜਾ ਦੁਰਗੇਸ਼ ਪਾਠਕ ਆ ਉਹ ਆਪਣੀ ਸੀਟ ਬਚਾ ਨਹੀਂ ਪਾਇਆ। ਰਹੀ ਗੱਲ ਹੁਣ ਦਿੱਲੀ ਦੇ ਵਿੱਚ ਵੋਟ ਸ਼ੇਅਰ ਦੀ, ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਤਕਰੀਬਨ 53.6% ਵੋਟ ਸ਼ੇਅਰ ਜਿਹੜਾ ਉਹ ਲੈ ਕੇ ਗਈ ਹੈ। ਬੀਜੇਪੀ ਪਹਿਲਾਂ ਤੋਂ ਵੋਟ ਸ਼ੇਅਰ ਵਧਿਆ ਲੇਕਿਨ ਸੀਟਾਂ ਵੀ 3 ਤੋਂ 8 ਹੋਈਆਂ ਨੇ, ਪਰ ਜਿਸ ਤਰੀਕੇ ਨਾਲ ਉਹਦਾ ਕੰਪੇਨ ਚਲਾਈ ਸੀ ਉਸ ਤਰੀਕੇ ਨਾਲ ਉਹ ਵੋਟ ਬੈਂਕ ਵਧਾਉਣ 'ਚ ਤਾਂ ਕਾਮਯਾਬ ਹੋਈ ਆ ਲੇਕਿਨ ਸੀਟਾਂ ਲੈਣ ਦੇ ਵਿੱਚ ਕਾਮਯਾਬ ਨਹੀਂ ਹੋਈ। ਤਕਰੀਬਨ ਬੀਜੇਪੀ 38.5% ਵੋਟ ਜਿਹੜੀ ਆ ਉਹ ਦਿੱਲੀ ਦੇ ਵਿੱਚੋਂ ਲੈਣ 'ਚ ਕਾਮਯਾਬ ਹੋਈ ਆ। ਕਾਂਗਰਸ ਦਾ ਵੋਟ ਬੈਂਕ ਪਹਿਲਾਂ ਤੋਂ ਗਿਰ ਗਿਆ, 4.26% ਜਿਹੜਾ ਉਹ ਕਾਂਗਰਸ ਦਾ ਆਇਆ ਤੇ ਜਿਹੜੇ ਬਾਕੀ ਦੇ ਇੰਡੀਪੈਂਡੈਂਟ ਜਾਂ ਹੋਰ ਲੋਕ ਜਿੰਨੇ ਵੀ ਖੜੇ ਸੀ ਉਹਨਾਂ ਦਾ 3.64% ਜਿਹੜਾ ਉਹ ਵੋਟ ਸ਼ੇਅਰ ਜਿਹੜਾ ਉਹਨਾਂ ਨੂੰ ਗਿਆ। ਹੁਣ ਰਹੀ ਗੱਲ 70 ਸੀਟਾਂ ਦੇ ਉੱਤੇ ਜਿਹੜਾ ਅਸੀਂ ਪਹਿਲਾਂ ਗੱਲ ਕੀਤੀ ਕਿ 35 ਤੋਂ 60% ਮੁਸਲਿਮ ਵੋਟਰ ਜਿਹੜੇ ਨੇ ਉਹ 8 ਸੀਟਾਂ ਨੇ ਜਿਨ੍ਹਾਂ 'ਚ ਬੱਲੀਮਾਰ, ਸੀਲਮਪੁਰ, ਔਖਲਾ, ਮੁਜ਼ੱਫਰਾਬਾਦ, ਚਾਂਦਨੀ ਚੌਂਕ, ਮਟੀਆ ਮਹਿਲ, ਬਾਬਰਪੁਰ ਤੇ ਕਰਾੜੀ। ਇਹਨਾਂ 8 ਦੀਆਂ 8 ਸੀਟਾਂ ਜਿਹੜੀਆਂ ਉਹਦੇ ਤੇ ਆਮ ਆਦਮੀ ਪਾਰਟੀ ਜਿੱਤਣ ਦੇ ਵਿੱਚ ਜਿਹੜਾ ਉਹ ਕਾਮਯਾਬ ਹੋਈ ਹੈ। 2 ਸੀਟਾਂ ਇਹਦੇ ਨਾਲ ਰਲਦੀਆਂ ਹੋਰ ਨੇ ਜਿੱਥੇ ਮੁਸਲਿਮ ਗਿਣਤੀ ਜਿਹੜੀ ਆ ਉਹ ਇਸ ਤੋਂ ਘੱਟ ਆ, ਤਕਰੀਬਨ 20 ਤੋਂ 25% ਦੇ ਆਸ-ਪਾਸ ਆ। ਉਹ ਵੀ ਦੋਨੋਂ ਤਰਲੋਕਪੁਰੀ ਤੇ ਸੀਮਾਪੁਰੀ ਦੋਨੋਂ ਤੇ ਹੀ ਆਮ ਆਦਮੀ ਪਾਰਟੀ ਜਿਹੜੀ ਉਹ ਜਿੱਤਣ ਦੇ ਵਿੱਚ ਜਿਹੜੀ ਆ ਉਹ ਕਾਮਯਾਬ ਰਹੀ ਆ। ਜਿੱਥੋਂ ਤੱਕ ਕਾਂਗਰਸ ਦੀ ਗੱਲ ਕਰ ਲਈਏ, ਕਾਂਗਰਸ ਨੇ 70 ਦੀਆਂ 70 ਸੀਟਾਂ ਤੇ ਚੋਣ ਲੜੀ ਲੇਕਿਨ 67 ਸੀਟਾਂ ਤੇ ਉਹਦੇ ਉਮੀਦਵਾਰ ਜਿਹੜੇ ਆ ਉਹ ਆਪਣੀ ਜ਼ਮਾਨਤ ਵੀ ਨਹੀਂ ਬਚਾ ਪਾਏ। ਕੇਵਲ 3 ਉਮੀਦਵਾਰਾਂ ਦੀ ਜ਼ਮਾਨਤ ਬਚੀ ਆ ਤੇ ਉਹ ਵੀ ਸਾਰੇ ਦੇ ਸਾਰੇ ਨੰਬਰ 3 ਤੇ ਹੀ ਰਹੇ। 2 ਨੰਬਰ ਤੇ ਕਿਤੇ ਵੀ ਫਾਈਟ ਦੇ ਵਿੱਚ ਜਿਹੜਾ ਕਾਂਗਰਸੀ ਉਮੀਦਵਾਰ ਸੀਗੇ ਉਹ ਨਹੀਂ ਦਿਖੇ। ਇਹਦੇ ਨਾਲ ਹੀ ਆ ਆਮ ਆਦਮੀ ਪਾਰਟੀ ਨੇ ਜਿਹੜੀਆਂ 12 ਰਿਜ਼ਰਵ ਸੀਟਾਂ ਸੀ ਦਿੱਲੀ ਦੇ ਵਿੱਚ ਜਿਹੜੀਆਂ ਕਿ ਸ਼ਡਿਊਲ ਕਾਸਟ ਲਈ
ਸੁਰੱਖਿਅਤ ਰੱਖੀਆਂ ਗਈਆਂ ਸੀ, ਉਹ 12 ਦੀਆਂ 12 ਹੀ ਆਮ ਆਦਮੀ ਪਾਰਟੀ ਨੇ ਜਿਹੜੀਆਂ ਉਹ ਜਿੱਤ ਲਈਆਂ ਨੇ। ਉਹਦੇ 'ਚੋਂ ਬੀਜੇਪੀ ਜਾਂ ਕਾਂਗਰਸ ਦੇ ਕਿਸੇ ਵੀ ਕੈਂਡੀਡੇਟ ਨੂੰ ਕੋਈ ਸੀਟ ਨਹੀਂ ਗਈ। ਇਸੇ ਤਰ੍ਹਾਂ ਹੀ ਜਿਹੜੀ ਬਰਾੜੀ ਵਿਧਾਨ ਸਭਾ ਹਲਕਾ, ਇਹਦੇ 'ਚ ਆਮ ਆਦਮੀ ਪਾਰਟੀ ਨੇ 88,000 ਤੋਂ ਵੱਧ ਦੀ ਲੀਡ ਨਾਲ ਇਹ ਸੀਟ ਜਿਹੜੀ ਹੈ ਜਿੱਤੀ ਹੈ। ਸਭ ਤੋਂ ਵੱਡਾ ਮਾਰਜਨ ਜਿਹੜਾ ਉਹ ਬਰਾੜੀ ਵਿਧਾਨ ਸਭਾ ਦੇ ਵਿੱਚ ਜਿਹੜਾ ਉਹ ਦੇਖਣ ਨੂੰ ਮਿਲਿਆ। ਇਸੇ ਦੇ ਨਾਲ ਹੀ ਗਾਂਧੀ ਨਗਰ ਸੀਟ ਜਿਹੜੀ ਆ ਉੱਥੋਂ ਅਨਿਲ ਵਾਜਪਾਈ ਜਿਹੜੇ ਬੀਜੇਪੀ ਦੇ ਜਿੱਤੇ ਨੇ, ਲੇਕਿਨ ਉਹਨਾਂ ਦਾ ਮਾਰਜਨ ਸਭ ਤੋਂ ਘੱਟ ਆ, ਕੇਵਲ 6 ਵੋਟਾਂ ਦੇ ਫਰਕ ਨਾਲ ਉਹਨਾਂ ਨੇ ਇਹ ਸੀਟ ਜਿਹੜੀ ਆ ਇਹ ਜਿੱਤੀ ਆ। ਕੁੱਲ ਬੀਜੇਪੀ 8 ਸੀਟਾਂ ਜਿੱਤਣ ਦੇ ਵਿੱਚ ਕਾਮਯਾਬ ਹੋਈ ਆ। ਲੇਕਿਨ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ 11 ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਲਿਆ ਕੇ ਉਤਾਰਿਆ ਗਿਆ, ਜਿਸ ਤਰੀਕੇ ਦੇ ਨਾਲ 1 ਲੱਖ ਤੋਂ ਵੱਧ ਜਿਹੜਾ ਸੀ ਉਹ ਬੀਜੇਪੀ ਦਾ ਜਿਹੜਾ ਵਰਕਰ ਸੀ ਉਹਨੂੰ ਉਤਾਰਿਆ ਗਿਆ, ਉਹਦੇ ਨਾਲ ਹੀ 300 ਤੋਂ ਵੱਧ ਮੈਂਬਰ ਪਾਰਲੀਮੈਂਟ ਉਤਾਰੇ ਗਏ ਅਤੇ ਉਹਦੇ ਨਾਲ ਹੀ ਤਕਰੀਬਨ 50 ਤੋਂ ਵੱਧ ਜਿਹੜੇ ਸੀਗੇ ਕੇਂਦਰੀ ਮੰਤਰੀ ਜਿਹੜੇ ਉਤਾਰੇ ਗਏ ਅਤੇ ਵੱਖ-ਵੱਖ ਤਰ੍ਹਾਂ ਦਾ ਜਿਹੜਾ ਐਲੀਗੇਸ਼ਨ ਸੀ ਉਹ ਲਾ ਕੇ ਆਮ ਆਦਮੀ ਪਾਰਟੀ ਨੂੰ ਡਿਮੋਰਲਾਈਜ਼ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਗਈ। ਉਸ ਦੇ ਬਾਵਜੂਦ ਵੀ ਬੀਜੇਪੀ ਦਾ ਕਮਲ ਜਿਹੜਾ ਉਹ ਦਿੱਲੀ ਦੇ ਵਿੱਚ ਖਿੱਲਰ ਗਿਆ। ਉਹਨੂੰ ਇਕੱਠਾ ਕਰਨਾ ਬੀਜੇਪੀ ਦੇ ਆਉਣ ਵਾਲੇ ਸਮੇਂ ਲਈ ਸਿਰਦਰਦੀ ਹੋਏਗਾ। ਕੇਜਰੀਵਾਲ ਨੇ ਉਹਨਾਂ ਦੀ ਹਰ ਗੱਲ ਦਾ ਜਿਹੜਾ ਉਹ ਬੜਾ ਠੋਸ ਤਰੀਕੇ ਦੇ ਨਾਲ ਜਵਾਬ ਦਿੱਤਾ। ਉਹ ਵੱਖਰੀ ਗੱਲ ਹੈ ਕਿ ਵਿਵਾਦਤ ਬਿਆਨਾਂ ਕਰਕੇ, ਚਾਹੇ ਉਹ ਅਨੁਰਾਗ ਠਾਕਰ ਹੋਣ, ਚਾਹੇ ਉਹ ਪ੍ਰਵੇਸ਼ ਵਰਮਾ ਹੋਣ ਅਤੇ ਚਾਹੇ ਉਹ ਆਮ ਆਦਮੀ ਪਾਰਟੀ ਛੱਡ ਕੇ ਗਏ ਅਤੇ ਅੱਜ ਕੱਲ੍ਹ ਬੀਜੇਪੀ ਵੱਲੋਂ ਉਮੀਦਵਾਰ ਕਪਿਲ ਮਿਸ਼ਰਾ ਹੋਣ, ਉਹਨਾਂ ਦੇ ਵਿਵਾਦਤ ਬਿਆਨ ਜਿਹੜੇ ਸੀ ਉਹ ਕਿਤੇ ਨਾ ਕਿਤੇ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਜਿਹੜੀ ਆ ਉਹਦੀ ਜਿੱਤ ਦੇ ਵਿੱਚ ਖਾਸ ਭੂਮਿਕਾ ਨਿਭਾਈ ਆ। ਉਹਨਾਂ ਦੇ ਇਹਨਾਂ ਵਿਵਾਦਤ ਬਿਆਨਾਂ ਦੀ ਬਦੌਲਤ ਹੀ ਆਮ ਆਦਮੀ ਪਾਰਟੀ ਜਿਹੜੀ ਉਹ ਦੁਬਾਰਾ ਤੀਸਰੀ ਵਾਰ ਜਿਹੜੀ ਆ ਉੱਥੇ ਜਿਹੜੀ ਆ ਉਹ ਸੱਤਾ ਦੇ ਵਿੱਚ ਜਿਹੜੀ ਆ ਪਹੁੰਚਣ ਦੇ ਵਿੱਚ ਕਾਮਯਾਬ ਹੋਈ ਆ। ਲੇਕਿਨ ਉਹਨਾਂ ਦੇ ਇਹਨਾਂ ਵਿਵਾਦਤ ਬਿਆਨਾਂ ਨੇ ਬੀਜੇਪੀ ਦੀ ਜਿੱਤ ਦੇ ਵਿੱਚ ਕੋਈ ਯੋਗਦਾਨ ਨਹੀਂ ਪਾਇਆ। ਸਗੋਂ ਚਾਹੇ ਉਹ ਸ਼ਹੀਨ ਬਾਗ ਦਾ ਮੁੱਦਾ ਸੀ, ਚਾਹੇ ਉਹ ਰਾਮ ਮੰਦਰ ਦਾ ਮੁੱਦਾ ਸੀ, ਚਾਹੇ ਉਹ ਜੰਮੂ ਕਸ਼ਮੀਰ 'ਚ ਧਾਰਾ 370 ਤੇ 35A ਦੇ ਖਾਤਮੇ ਦੀ ਗੱਲ ਸੀ, ਇਹਨਾਂ ਸਾਰਿਆਂ ਦੇ ਉੱਤੇ ਹੀ ਬੀਜੇਪੀ ਨੂੰ ਜਿਹੜੀ ਆ ਨਮੋਸ਼ੀ ਚੱਲਣੀ ਪਈ ਆ। ਇੱਥੇ ਹੀ ਨਹੀਂ ਗੱਲ ਰੁਕਦੀ। ਜਿਸ ਤਰੀਕੇ ਦੇ ਨਾਲ ਕਪਿਲ ਮਿਸ਼ਰਾ ਨੇ ਕਿਹਾ ਸੀ ਕਿ 8 ਜਨਵਰੀ ਨੂੰ ਦਿੱਲੀ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਮੁਕਾਬਲਾ ਹੋਏਗਾ, ਹੁਣ ਲੱਗਦਾ ਹੈ ਕਿ ਮੁਕਾਬਲਾ ਹੋ ਗਿਆ, ਉਹਦੇ ਨਤੀਜੇ ਵੀ ਆ ਗਏ ਅਤੇ ਕਿਤੇ ਨਾ ਕਿਤੇ ਜਿਹੜੀ ਬੀਜੇਪੀ ਆ ਉਹਨੂੰ ਪਾਕਿਸਤਾਨ ਬਣ ਜਾਣਾ ਚਾਹੀਦਾ, ਕਿਉਂਕਿ ਜਿਸ ਤਰੀਕੇ ਨਾਲ ਉਹਦੀ ਹਾਰ ਹੋਈ ਆ ਉਹਨੂੰ ਪਾਕਿਸਤਾਨ ਹੀ ਗਿਣਿਆ ਜਾਣਾ ਚਾਹੀਦਾ। ਲੇਕਿਨ ਇੱਥੇ ਹੀ ਨਹੀਂ ਗੱਲ ਰੁਕਦੀ। ਜਿਸ ਤਰੀਕੇ ਦੇ ਨਾਲ ਪ੍ਰਵੇਸ਼ ਵਰਮਾ ਅਤੇ ਅਨੁਰਾਗ ਠਾਕਰ ਦੀ ਜਿਹੜੀ ਬਿਆਨਬਾਜ਼ੀ ਸੀ ਉਹਨੇ ਵੀ ਕਿਤੇ ਨਾ ਕਿਤੇ ਬੀਜੇਪੀ ਨੂੰ ਬਹੁਤ ਵੱਡੇ ਲੈਵਲ 'ਤੇ ਜਿਹੜੀ ਆ ਉਹ ਠੇਸ ਪਹੁੰਚਾਈ ਆ। ਬੀਜੇਪੀ ਨੂੰ ਆਉਣ ਵਾਲੇ ਸਮੇਂ 'ਚ ਸੋਚਣਾ ਪਏਗਾ, ਮੁੱਖ ਮੰਤਰੀ ਦੇ ਚਿਹਰੇ ਦੇਣੇ ਪੈਣਗੇ ਔਰ ਇਹ ਸੋਚਣਾ ਪਏਗਾ। ਤਕਰੀਬਨ 8ਵੀਂ ਸਟੇਟ ਆ ਜਿਹੜੀ ਬੀਜੇਪੀ ਦੇ ਹੱਥ 'ਚੋਂ ਖੁੱਸ ਚੁੱਕੀ ਆ, ਚਾਹੇ ਕਿ ਅੱਧੀ ਸਟੇਟ ਆ, ਲੇਕਿਨ 8ਵੀਂ ਵਿਧਾਨ ਸਭਾ ਜਿਹੜੀ ਬੀਜੇਪੀ ਦੇ ਹੱਥ 'ਚੋਂ ਇਹ ਖੁੱਸ ਚੁੱਕੀ ਆ ਹੁਣ ਤੱਕ। ਜਦੋਂ ਪਾਰਲੀਮੈਂਟ ਦੀ ਚੋਣ ਹੋਈ, ਪਾਰਲੀਮੈਂਟ ਦੀ ਚੋਣ ਵੇਲੇ ਨਰਿੰਦਰ ਮੋਦੀ ਦੇ ਬਰਾਬਰ ਕੋਈ ਵੀ ਉਸ ਕੱਦ ਦਾ ਨੇਤਾ ਨਹੀਂ ਸੀ, ਜਿਹਦਾ ਕਰਕੇ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਦੀ ਜੋੜੀ ਜਿਹੜੀ ਆ ਉਹ ਸਰਕਾਰ ਬਣਾਉਣ 'ਚ ਸਫਲ ਰਹੀ। ਲੇਕਿਨ ਜਦੋਂ ਵਿਧਾਨ ਸਭਾ ਆਈਆਂ, ਵਿਧਾਨ ਸਭਾ ਦੇ ਵਿੱਚ ਉੱਥੇ ਦੇ ਮੁੱਖ ਮੰਤਰੀ ਦੇ ਬਰਾਬਰ ਚਿਹਰਾ ਨਾ ਦੇ ਸਕਣਾ ਕਿਤੇ ਨਾ ਕਿਤੇ ਬੀਜੇਪੀ ਦੀ ਜਿਹੜੀ ਆ ਉਹ ਕਮਜ਼ੋਰੀ ਸਮਝੀ ਗਈ ਹੈ। ਜੇ ਪਿਛਲੀ ਵਾਰ ਚਿਹਰਾ ਦਿੱਤਾ ਸੀ ਤਾਂ ਚਿਹਰਾ ਨਵਾਂ ਲਿਆ ਕੇ ਦਿੱਤਾ ਸੀ। ਇਸ ਵਾਰ ਵੀ ਜਿਹੜਾ ਦਿੱਲੀ ਦੇ ਵਿੱਚ ਮਨੋਜ ਤਿਵਾੜੀ ਬੀਜੇਪੀ ਦਾ ਸਟੇਟ ਪ੍ਰਧਾਨ ਬਣਾਇਆ ਸੀ ਉਹ ਵੀ ਬਾਹਰਲੀ ਸਟੇਟ ਤੋਂ ਸੀ, ਜਿਹਦਾ ਕਰਕੇ ਕਿਤੇ ਨਾ ਕਿਤੇ ਬੀਜੇਪੀ ਜਿਹੜੀ ਆ ਉਹਨੂੰ ਨਮੋਸ਼ੀ ਚੱਲਣੀ ਪਈ ਆ। ਇਹ ਹੁਣ ਸੋਚਣਾ ਪਏਗਾ ਬੀਜੇਪੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿ ਉਹਨੇ ਉੱਥੋਂ ਦੇ ਲੋਕਲ ਲੀਡਰਸ਼ਿਪ ਆ, ਜਿਸ ਤਰ੍ਹਾਂ ਪਹਿਲਾਂ ਮਦਨ ਲਾਲ ਖੁਰਾਣਾ, ਸਾਹਿਬ ਸਿੰਘ ਵਰਮਾ ਅਤੇ ਵਿਜੇ ਮਲਹੋਤਰਾ ਜਿਹੜੇ ਸੀਗੇ, ਉਹ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਲੀਡਰਸ਼ਿਪ ਸੀਗੀ ਬੀਜੇਪੀ ਨੂੰ ਰਹਿੰਦੇ ਸਮੇਂ ਆਪਣੀ ਲੀਡਰਸ਼ਿਪ ਖੜੀ ਕਰਨੀ ਪੈਗੀ। ਨਹੀਂ ਤਾਂ ਜਿਸ ਤਰ੍ਹਾਂ 22-23 ਸਾਲ ਤੋਂ ਬੀਜੇਪੀ ਸੱਤਾ 'ਚ ਵਾਪਸੀ ਦੀ ਉਮੀਦ ਰੱਖ ਕੇ ਬੈਠੀ ਸੀ, ਲੇਕਿਨ ਉਹ ਉਮੀਦ ਉਹਦੀ ਪੂਰੀ ਨਹੀਂ ਹੋਈ, ਤਾਂ ਇਹ ਵੀ ਹੋ ਸਕਦਾ ਕਿ ਜੇ ਰਹਿੰਦੇ ਸਮੇਂ ਬੀਜੇਪੀ ਨੇ ਆਪਣੇ ਆਪ 'ਚ ਸੁਧਾਰ ਨਾ ਕੀਤਾ ਅਤੇ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਡੀਆਂ ਔਕੜਾਂ ਜਿਹੜੀਆਂ ਉਹਦਾ ਸਾਹਮਣਾ ਕਰਨਾ ਪਏਗਾ। ਹੁਣ ਰਹੀ ਗੱਲ ਕਿ ਜਿਹੜੇ MLA ਜਿੱਤੇ ਨੇ, ਅਸੀਂ ਪਹਿਲਾਂ ਗੱਲ ਕੀਤੀ ਕਿ ਉਹਦੇ ਵਿੱਚੋਂ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਤੋਂ ਜਿੱਤੇ ਨੇ, ਲੇਕਿਨ ਇਹ ਭਵਾਨੀ ਜ਼ਿਲ੍ਹੇ ਨਾਲ ਸੰਬੰਧਿਤ ਨੇ, ਹਰਿਆਣੇ ਦੇ ਨਾਲ। ਇਹਦੇ ਨਾਲ ਪਵਨ ਸ਼ਰਮਾ ਨੇ ਆਦਰਸ਼ ਨਗਰ ਤੋਂ ਜਿੱਤੇ ਨੇ, ਇਹ ਹਿਸਾਰ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਨੇ। ਮਹਿੰਦਰ ਗੋਇਲ ਨੇ ਇਹ ਰਿਥਾਲਾ ਹਲਕੇ ਤੋਂ ਜਿੱਤੇ ਨੇ, ਇਹ ਕੈਥਲ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਨੇ। ਰਾਖੀ ਬਿਰਲਾ ਮੰਗੋਲਪੁਰੀ ਤੋਂ ਜਿੱਤੀ ਆ, ਇਹ ਜਦੋਂ 49 ਦਿਨ ਦੀ ਸਰਕਾਰ ਬਣੀ ਸੀ ਉਹਦੇ 'ਚ ਮੰਤਰੀ ਵੀ ਬਣੀ ਸੀ, ਲੇਕਿਨ ਇਹ ਝੱਜਰ ਜ਼ਿਲ੍ਹੇ ਦੇ ਨਾਲ ਜਿਹੜੀ ਉਹ ਹਰਿਆਣੇ ਨਾਲ ਸੰਬੰਧ ਰੱਖਦੀ ਆ। ਵਰਿੰਦਰ ਕਾਦੀਅਨ ਜਿਹੜੇ ਕਿ ਦਿੱਲੀ ਕੈਂਟ ਹਲਕੇ ਤੋਂ ਜਿੱਤੇ ਨੇ, ਇਹ
ਝੱਜਰ ਜ਼ਿਲ੍ਹੇ ਦੇ ਨਾਲ ਜਿਹੜਾ ਸੰਬੰਧ ਰੱਖਦੇ ਨੇ। ਭਾਵਨਾ ਗੌੜ ਇਹ ਪਾਲਮ ਹਲਕੇ ਤੋਂ ਜਿੱਤੇ ਨੇ। ਇਹ ਵੀ ਰਵਾੜੀ ਹਲਕੇ ਦੇ ਨਾਲ, ਰਵਾੜੀ ਜ਼ਿਲ੍ਹਾ ਜਿਹੜਾ ਹਰਿਆਣੇ ਦਾ, ਉਹਦੇ ਨਾਲ ਸੰਬੰਧ ਰੱਖਦੇ ਨੇ। ਰਾਮ ਨਿਵਾਸ ਗੋਇਲ ਜਿਹੜੇ ਸ਼ਹਾਦਰਾ ਤੋਂ ਜਿੱਤੇ ਨੇ, ਇਹ ਵੀ ਜੀਂਦ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਨੇ। ਇੱਥੋਂ ਤੱਕ ਦਿੱਲੀ ਦੇ ਵਿੱਚ ਜਿਹੜੇ 3 ਰਾਜ ਸਭਾ ਮੈਂਬਰ ਨੇ, ਉਹਦੇ 'ਚ 2 ਰਾਜ ਸਭਾ ਮੈਂਬਰ ਜਿਹੜੇ ਉਹ ਵੀ ਮੂਲ ਨਿਵਾਸੀ ਜਿਹੜੇ ਉਹ ਭਵਾਨੀ ਤੇ ਜੀਂਦ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਦੇ ਨੇ। ਮਤਲਬ ਦਿੱਲੀ ਦੇ ਵਿੱਚ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਜਿਹੜੀ ਆ, ਉਹਦੀ ਜਿਹੜੀ ਟੋਟਲ ਲੀਡਰਸ਼ਿਪ ਆ, ਉਹ ਬਾਹਰਲੇ ਸੂਬਿਆਂ ਤੋਂ ਜਿਹੜੀ ਮਾਈਗ੍ਰੇਟ ਹੋ ਕੇ ਗਈ ਆ ਤੇ ਉੱਥੇ ਜਾ ਕੇ ਉਹਨਾਂ ਨੇ ਆਪਣੇ ਪੈਰ ਜਮਾਏ ਨੇ ਤੇ ਪੈਰ ਜਮਾ ਕੇ ਦਿੱਲੀ ਦੀ ਸੱਤਾ ਦੇ ਉੱਤੇ ਲੰਬੇ ਸਮੇਂ ਤੋਂ ਕਾਬਜ਼ ਰਹੀ, ਚਾਹੇ ਉਹ ਬੀਜੇਪੀ ਸੀ ਚਾਹੇ ਕਾਂਗਰਸ ਸੀ, ਉਹਨਾਂ ਨੇ ਪੈਰ ਉਖਾੜ ਦਿੱਤੇ ਤੇ ਇੱਕ ਨਵੀਂ ਰਾਜਨੀਤੀ ਦੀ ਸ਼ੁਰੂਆਤ ਜਿਹੜੀ ਉਹਨਾਂ ਨੇ ਕੀਤੀ ਆ। ਤੇ ਇਹ ਨਵੀਂ ਸ਼ੁਰੂਆਤ ਜਿਹੜੀ ਰਾਜਨੀਤੀ ਦੀ ਆ, ਇਹਨੇ ਹੁਣ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਜਿਹੜਾ ਆਪਣਾ ਰੰਗ ਵਿਖਾਉਣਾ ਤੇ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਦੇ ਲਈ ਵੀ ਇੱਕ ਮੈਸੇਜ ਜਿਹੜਾ ਉਹ ਆਉਣਾ ਸ਼ੁਰੂ ਹੋ ਗਿਆ ਕਿ ਜੇਕਰ ਕੰਮ ਕਰਨਾ ਤਾਂ ਬੰਦ ਦਰਵਾਜ਼ਿਆਂ ਦੀਆਂ ਝੀਤਾਂ 'ਚੋਂ ਝਾਕਣਾ ਜਿਹੜਾ ਉਹ ਬੰਦ ਕਰਨਾ ਪਏਗਾ ਤੇ ਉੱਠ ਕੇ ਜਿਹੜਾ ਉਹ ਪਬਲਿਕ 'ਚ ਜਾਣਾ ਪਏਗਾ। ਤੇ ਪਬਲਿਕ ਦੇ ਮੁੱਦੇ ਜਿਸ ਤਰੀਕੇ ਦੇ ਨਾਲ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਉਠਾਇਆ, ਕੇਜਰੀਵਾਲ ਨੂੰ ਜੇ ਅੱਤਵਾਦੀ ਕਿਹਾ ਗਿਆ ਤੇ ਕੇਜਰੀਵਾਲ ਨੇ ਕਿਹਾ ਕਿ ਜੇ ਮੈਂ ਅੱਤਵਾਦੀ ਹਾਂ ਤਾਂ ਮੈਨੂੰ ਵੋਟ ਨਾ ਪਾਈ ਜਾਵੇ, ਵੀ ਜੇ ਮੈਂ ਦਿੱਲੀ ਦਾ ਬੇਟਾ ਤਾਂ ਮੈਨੂੰ ਵੋਟ ਪਾਈ ਜਾਵੇ। ਮੈਂ ਡਿਵੈਲਪਮੈਂਟ ਦੇ ਨਾਮ ਤੇ ਵੋਟ ਜਿਹੜੀ ਉਹ ਮੰਗ ਰਿਹਾ, ਜੇ ਮੈਂ ਡਿਵੈਲਪਮੈਂਟ ਕੀਤੀ ਆ, ਜੇ ਮੈਂ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੱਕਿਆ ਤਾਂ ਮੈਨੂੰ ਵੋਟ ਪਾਈ ਜਾਵੇ, ਜੇ ਮੈਂ ਘਰ ਘਰ ਫ੍ਰੀ ਪਾਣੀ ਪਹੁੰਚਾਇਆ ਤਾਂ ਮੈਨੂੰ ਵੋਟ ਪਾਈ ਜਾਵੇ, ਜੇ ਮੈਂ ਫ੍ਰੀ ਬਿਜਲੀ ਘਰ ਪਹੁੰਚਾਈ ਆ ਤਾਂ ਮੈਨੂੰ ਵੋਟ ਪਾਈ ਜਾਵੇ, ਜੇ ਮੁਹੱਲਾ ਕਲੀਨਿਕ ਤੇ ਹੈਲਥ ਵਿਭਾਗ ਦੇ ਵਿੱਚ ਜਿਹੜੇ ਸੁਧਾਰ ਕੀਤੇ ਨੇ ਜੇ ਉਹ ਸੁਧਾਰ ਹੋਇਆ ਤਾਂ ਮੈਨੂੰ ਵੋਟ ਪਾਈ ਜਾਵੇ, ਨਹੀਂ ਤਾਂ ਮੈਨੂੰ ਵੋਟ ਨਾ ਪਾਈ ਜਾਵੇ। ਨਵਜੋਤ ਸਿੰਘ ਸਿੱਧੂ ਦੇ ਲਈ ਵੀ ਇਹ ਬੜਾ ਵੱਡਾ ਮੈਸੇਜ ਆ ਤੇ ਆਮ ਆਦਮੀ ਪਾਰਟੀ ਦਾ ਪੰਜਾਬ ਯੂਨਿਟ ਜਿਹੜਾ ਉਹ ਵੀ ਹੁਣ ਦਮ ਗਜੇ ਮਾਰਨ ਲੱਗ ਗਿਆ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਸਮਝ ਆ ਗਈ ਆ ਕਿ ਸ਼ੁਰੂ ਤੋਂ ਵੀ ਉਹਨਾਂ ਦੀ ਇੱਕ ਗੱਲ ਸੀ ਕਿ ਜੇਕਰ ਅਸੀਂ ਦਿੱਲੀ ਜਿੱਤ ਗਏ, ਦਿੱਲੀ 'ਚ ਅਸੀਂ ਤੀਸਰੀ ਵਾਰ ਸਰਕਾਰ ਬਣਾਉਣ 'ਚ ਸਫਲ ਹੋ ਗਏ ਤਾਂ ਫਿਰ ਅਸੀਂ ਪੰਜਾਬ ਦੇ ਵਿੱਚ ਵੀ ਆ ਕੇ ਆਪਣੀ ਸਰਕਾਰ ਬਣਾਵਾਂਗੇ। ਇਹਦੇ 'ਚ ਕੋਈ ਦੋ ਰਾਇ ਨਹੀਂ। ਦਿੱਲੀ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਜਿਹੜੀ ਉਹ ਬਾਗੋ ਬਾਗ ਆ। ਨਵਜੋਤ ਸਿੰਘ ਸਿੱਧੂ ਲਈ ਮੈਸੇਜ ਆ ਰਿਹਾ ਕਿ ਨਵਜੋਤ ਸਿੰਘ ਸਿੱਧੂ ਉੱਠ ਕੇ ਆਮ ਆਦਮੀ ਪਾਰਟੀ 'ਚ ਆਵੇ ਤੇ ਆਮ ਆਦਮੀ ਪਾਰਟੀ ਦੇ ਨਾਲ ਚੱਲੇ। ਤੇ ਇਸੇ ਦੇ ਨਾਲ ਹੀ ਜਿੱਥੋਂ ਤੱਕ ਪੰਜਾਬ ਸਰਕਾਰ ਦਾ ਸੰਬੰਧ ਹੈ, ਪੰਜਾਬ ਸਰਕਾਰ ਜਿਹੜੀ ਆ ਉਹ ਬੁਰੀ ਤਰ੍ਹਾਂ ਨਾਲ ਘਿਰੀ ਹੋਈ ਆ। ਕੀਤੇ ਗਏ 2017 ਦੇ ਵਾਅਦੇ ਅਜੇ ਤੱਕ ਪੁਗਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੀ। ਇਹਦੇ ਨਾਲ ਹੀ ਅਕਾਲੀ ਦਲ ਦਾ ਜਿੱਥੋਂ ਤੱਕ ਸਵਾਲ ਆ, ਅਕਾਲੀ ਦਲ ਸਿੱਖ ਮੁੱਦਿਆਂ ਦੇ ਉੱਤੇ ਬੁਰੀ ਤਰ੍ਹਾਂ ਨਾਲ ਘਿਰਿਆ ਪਿਆ, ਚਾਹੇ ਉਹ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਹੋਵੇ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਤੇ ਉਹਦੇ ਕੰਮਕਾਜ ਦੀਆਂ ਗੱਲਾਂ ਹੋਣ, ਚਾਹੇ ਉਹਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੇ ਉੱਥੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿੱਤੇ ਜਾਣ ਦੀ ਤੇ ਉਸ ਵੇਲੇ ਦੇ ਅਕਾਲੀ ਦਲ ਦੇ ਰੋਲ ਦੀ ਗੱਲ ਹੋਵੇ, ਚਾਹੇ ਡੇਰਾ ਸਰਸਾ ਦੇ ਮੁਖੀ ਨੂੰ ਮਾਫੀ ਦੇਣ ਦਾ ਮੁੱਦਾ ਹੋਵੇ, ਇਹਨਾਂ ਸਾਰਿਆਂ ਦੇ ਉੱਤੇ ਕਿਤੇ ਨਾ ਕਿਤੇ ਅਕਾਲੀ ਦਲ ਜਿਹੜਾ ਬੁਰੀ ਤਰ੍ਹਾਂ ਨਾਲ ਘਿਰਿਆ ਪਿਆ। ਇੱਕ ਅਕਾਲੀ ਦਲ ਨੂੰ ਚਾਹੇ ਟਕਸਾਲੀ ਅਲੱਗ ਹੋਏ ਸੀ, ਟਕਸਾਲੀਆਂ ਨੇ ਓਡਾ ਵੱਡਾ ਡੈਂਟ ਨਹੀਂ ਪਾਇਆ ਜਿੱਡਾ ਵੱਡਾ ਡੈਂਟ ਢੀਂਡਸਾ ਤੇ ਢੀਂਡਸੇ ਦੇ ਪਰਿਵਾਰ ਨੇ ਅਕਾਲੀ ਦਲ ਨੂੰ ਪਾਇਆ। ਜਿਸ ਤਰ੍ਹਾਂ ਢੀਂਡਸਾ ਪਰਿਵਾਰ ਉਸੇ ਜਗ੍ਹਾ ਤੇ ਜਿੱਥੇ ਅਕਾਲੀ ਦਲ ਨੇ 2 ਫਰਵਰੀ ਦੀ ਰੈਲੀ ਕੀਤੀ ਸੀ, ਉਸੇ ਜਗ੍ਹਾ ਤੇ 23 ਫਰਵਰੀ ਨੂੰ ਰੈਲੀ ਕਰਨ ਜਾ ਰਿਹਾ ਤੇ ਉਹ ਕਹਿ ਰਿਹਾ ਕਿ ਜਿਹੜੀ ਅਕਾਲੀ ਦਲ ਨੇ ਰੈਲੀ ਕੀਤੀ ਸੀ ਅਸੀਂ ਉਸ ਤੋਂ ਵੱਡੀ ਰੈਲੀ ਜਿਹੜੀ ਆ ਉਹ ਕਰਕੇ ਦਿਖਾਵਾਂਗੇ। ਕਿਤੇ ਨਾ ਕਿਤੇ ਅਕਾਲੀ ਦਲ ਬੜੀ ਬੁਰੀ ਤਰ੍ਹਾਂ ਨਾਲ ਘਿਰਿਆ ਪਿਆ। ਇਸੇ ਦੇ ਨਾਲ ਹੀ ਹੋਰ ਬਹੁਤ ਜ਼ਿਆਦਾ ਸਿੱਖ ਜਥੇਬੰਦੀਆਂ ਨੇ ਜਿਹੜੀਆਂ ਉੱਠ ਖੜੀਆਂ ਹੋਈਆਂ ਨੇ, ਜਿਨ੍ਹਾਂ ਨੂੰ ਆਸ ਦੀ ਕਿਰਨ ਦਿਖਦੀ ਆ। ਹੁਣ ਦੇਖਣਾ ਤੇ ਇਹ ਹੋਏਗਾ ਕਿ ਉਹ ਜਿੰਨੀਆਂ ਜਥੇਬੰਦੀਆਂ ਉੱਠੀਆਂ ਨੇ ਕੀ ਉੱਠ ਕੇ ਉਹ ਢੀਂਡਸਾ ਧੜੇ ਨਾਲ ਰਲਦੀਆਂ ਨੇ, ਕੀ ਟਕਸਾਲੀ ਜਿਹੜੇ ਉਹ ਢੀਂਡਸਾ ਧੜੇ ਨਾਲ ਆਉਂਦੇ ਨੇ ਜਾਂ ਅਲੱਗ ਚੱਲਦੇ ਨੇ, ਕੀ ਢੀਂਡਸਾ ਧੜਾ ਜਿਹੜਾ ਉਹ ਬੀਜੇਪੀ ਦੀ ਸਪੋਰਟ ਲੈ ਕੇ ਚੱਲਦਾ ਜਾਂ ਬੀਜੇਪੀ ਅਕਾਲੀ ਦਲ ਨਾਲ ਆਉਂਦੀ ਆ ਕਿ ਜਾਂ ਅਕਾਲੀ ਦਲ ਨੂੰ ਜਿੱਦਾਂ ਦਿੱਲੀ ਚੋਣਾਂ 'ਚ ਉਹਨਾਂ ਨੇ ਅੱਖਾਂ ਦਿਖਾਈਆਂ ਉਸੇ ਤਰ੍ਹਾਂ ਅੱਖਾਂ ਦਿਖਾਉਂਦੀਆਂ ਨੇ ਤੇ ਕੋਈ ਹੋਰ ਨਵਾਂ ਗਰੁੱਪ ਬਣਦਾ। ਇਹ ਆਉਣ ਵਾਲਾ ਸਮਾਂ ਜਿਹੜਾ ਉਹ ਤੈਅ ਕਰੇਗਾ। ਲੇਕਿਨ ਬੀਜੇਪੀ ਦੀ ਭੂਮਿਕਾ ਜਿਹੜੀ ਆ ਉਹ ਜਿਸ ਤਰ੍ਹਾਂ ਨਾਲ ਅਹਿਮ ਹੋਏਗੀ ਪੰਜਾਬ ਦੀ ਚੋਣ ਦੇ ਵਿੱਚ, ਉਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਵੀ ਭੂਮਿਕਾ ਇਸ ਵਾਰ ਫਿਰ ਅਹਿਮ ਹੋਣ ਜਾ ਰਹੀ ਆ। ਉਹ ਵੱਖਰੀ ਗੱਲ ਆ ਕਿ ਆਮ ਆਦਮੀ ਪਾਰਟੀ ਨੂੰ ਸੰਭਲ ਕੇ ਚੱਲਣਾ ਪਏਗਾ। ਜਿਸ ਤਰ੍ਹਾਂ ਦਿੱਲੀ 'ਚ ਚੱਲੇ ਸੀ, ਜਿਸ ਤਰ੍ਹਾਂ 2017 'ਚ ਪੰਜਾਬ ਦੇ ਵਿੱਚ ਉਹ ਮੁੱਖ ਮੰਤਰੀ ਦਾ ਚਿਹਰਾ ਨਹੀਂ ਸੀ ਦੇ ਸਕੇ ਤੇ ਉਹ ਇਸ ਵਾਰ ਮੁੱਖ ਮੰਤਰੀ ਦਾ ਚਿਹਰਾ ਦੇਣਾ ਪਏਗਾ। ਮੁੱਖ ਮੰਤਰੀ ਦਾ ਚਿਹਰਾ ਦੇਣਗੇ ਤੇ ਉਸ ਚਿਹਰੇ ਦੇ ਇਰਦ ਗਿਰਦ ਹੀ ਸਾਰਾ ਕੁਝ ਜਿਹੜਾ ਉਹ ਡਿਪੈਂਡ ਕਰੇਗਾ। ਜੇ ਮੁੱਖ ਮੰਤਰੀ ਦਾ ਚਿਹਰਾ ਦੇਣ 'ਚ ਕਾਮਯਾਬ ਹੋ ਗਏ, ਦਿੱਲੀ ਮਾਡਲ ਦੀ ਗੱਲ ਕੀਤੀ ਤੇ ਜਿਸ ਤਰ੍ਹਾਂ ਪੰਜਾਬ ਇਸ ਵਕਤ ਰੂਲਿੰਗ ਕਾਂਗਰਸ ਪਾਰਟੀ ਤੋਂ ਦੁਖੀ ਆ ਤੇ ਜਿਸ ਤਰ੍ਹਾਂ ਅਕਾਲੀ ਦਲ ਤੋਂ
ਪਿਛਲੇ ਸਮੇਂ ਤੋਂ ਦੁਖੀ ਆ ਤੇ ਕੋਈ ਨਾ ਕੋਈ ਨਵੀਂ ਆਸ ਦੀ ਕਿਰਨ ਜਿਹੜੀ ਆ ਉਹ ਦਿਖਾਈ ਦੇ ਸਕਦੀ ਆ। ਇਸ ਆਸ ਦੀ ਕਿਰਨ ਦੇ ਵਿੱਚ ਹੀ ਜਿਹੜੀਆਂ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਨਵਜੋਤ ਸਿੰਘ ਸਿੱਧੂ ਨੂੰ ਵਾਰ-ਵਾਰ ਕਹਿਣਾ ਕਿ ਉਹ ਉੱਠ ਕੇ ਆਮ ਆਦਮੀ ਪਾਰਟੀ 'ਚ ਆਵੇ, ਉਹਦੇ ਨਾਲ ਮੀਟਿੰਗਾਂ ਵੀ ਆਮ ਆਦਮੀ ਪਾਰਟੀ ਦੀਆਂ ਹੋਈਆਂ। ਉਹਨੇ ਕਾਂਗਰਸ ਹਾਈ ਕਮਾਂਡ ਦੀ ਵੀ ਅੱਜ ਤੱਕ ਨਹੀਂ ਸੁਣੀ, ਨਾ ਉਹ ਦਿੱਲੀ 'ਚ ਪ੍ਰਚਾਰ ਕਰਨ ਗਿਆ। ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਜਿਹੜਾ ਉਹਦੇ ਇਰਦ ਗਿਰਦ ਪੰਜਾਬ ਦੀ ਰਾਜਨੀਤੀ ਜਿਹੜੀ ਉਹ ਇਕੱਠੀ ਹੋਣ ਲੱਗੀ ਆ। ਕਿਤੇ ਨਾ ਕਿਤੇ ਜਿੱਥੋਂ ਤੱਕ ਟਕਸਾਲੀਆਂ ਦਾ ਸਵਾਲ ਆ, ਟਕਸਾਲੀਆਂ ਨੇ ਵੀ ਉਹਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ। ਉਹ ਵੱਖਰੀ ਗੱਲ ਹੈ ਕਿ ਟਕਸਾਲੀਆਂ ਦੇ ਨਾਲ ਕੋਈ ਬਹੁਤੇ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆਏ ਤੇ ਨਾ ਹੀ ਬਹੁਤੇ ਅਹੁਦੇਦਾਰ ਟੁੱਟ ਕੇ ਜਿਹੜੇ ਉਹਨਾਂ ਨਾਲ ਆਏ, ਲੇਕਿਨ ਢੀਂਡਸਾ ਪਰਿਵਾਰ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਤੋੜਨ 'ਚ ਕਾਮਯਾਬ ਰਿਹਾ ਤੇ ਇਹਦੇ ਨਾਲ ਨਾਲ ਉਹ ਅਕਾਲੀ ਦਲ ਨੂੰ ਵੀ ਡੈਂਟ ਪਾਉਣ 'ਚ ਜਿਹੜਾ ਉਹ ਕਾਮਯਾਬ ਰਿਹਾ। ਅਕਾਲੀ ਦਲ ਨੂੰ ਪਾਇਆ ਹੋਇਆ ਢੀਂਡਸੇ ਦਾ ਡੈਂਟ ਜਿਹੜਾ ਉਹ ਕਿਤੇ ਨਾ ਕਿਤੇ ਇੱਕ ਨਵੀਂ ਦਿਸ਼ਾ ਜਿਹੜੀ ਉਹ ਵੀ ਦਿਖਾਏਗਾ। ਉਹਦਾ ਫਾਇਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਜਿਹੜਾ ਅਵੱਛ ਦਿਖਾਈ ਦੇਵੇਗਾ। ਜੇਕਰ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਉਹਨਾਂ ਨੇ ਇਕਮੁੱਠ ਹੋ ਕੇ ਚੋਣ ਲੜੀ ਆ, ਜੇ ਉਸੇ ਤਰੀਕੇ ਦੇ ਨਾਲ ਆ ਕੇ ਚੋਣ ਲੜਦੇ ਨੇ, ਲੇਕਿਨ ਕੇਜਰੀਵਾਲ ਨੂੰ ਪੰਜਾਬ ਦੇ ਵਿੱਚ ਮਜੀਠੀਏ ਤੋਂ ਮੰਗੀ ਗਈ ਮਾਫੀ ਜਿਹੜੀ ਉਹਦਾ ਕਿਤੇ ਨਾ ਕਿਤੇ ਹਿਸਾਬ ਕਿਤਾਬ ਜਿਹੜਾ ਉਹ ਦੇਣਾ ਪਏਗਾ। ਲੋਕਾਂ ਦੀਆਂ ਉਮੀਦਾਂ ਤੇ ਆਸਾਂ ਤੇ ਖਰਾ ਨਾ ਉਤਰਨ ਤੇ ਉਹਨਾਂ ਦੀ ਮਨ ਨੂੰ ਪਹੁੰਚਾਈ ਗਈ ਠੇਸ ਜਿਹੜੇ ਉਹਦੇ ਜਵਾਬ ਦੇਣੇ ਪੈਣਗੇ। ਤੇ ਆਮ ਆਦਮੀ ਪਾਰਟੀ ਛੱਡ ਕੇ ਗਏ ਵੱਡੇ ਲੀਡਰ ਜਿਹੜੇ ਆ ਉਹਨਾਂ ਨੂੰ ਵਾਪਸ ਲਿਆਉਣ ਦੀ ਜੇ ਕਵਾਇਦ ਸ਼ੁਰੂ ਕੀਤੀ ਗਈ ਤੇ ਆਮ ਆਦਮੀ ਪਾਰਟੀ ਜਿਹੜੀ ਆ 2022 ਦੇ ਵਿੱਚ ਇੱਕ ਬੜੀ ਵੱਡੀ ਟੱਕਰ ਜਿਹੜੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਇਹਨਾਂ ਚੋਣਾਂ 'ਚ ਜਿਹੜੀ ਆ ਉਹ ਦੇ ਸਕਦੀ ਆ। ਇਹਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਥਿਆਉਣ ਦੇ ਲਈ ਇੱਕ ਜਿਹੜਾ ਸਿੱਖ ਸੇਵਾ ਸੰਗਠਨ ਜਿਹੜਾ ਸੀ ਹਰਵਿੰਦਰ ਸਿੰਘ ਫੂਲਕਾ ਤੇ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਦੇ ਵਿੱਚ ਬਣਿਆ ਸੀ, ਉਸੇ ਦੇ ਨਾਲ ਹੀ ਰਵਿੰਦਰ ਸਿੰਘ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਨੇ ਅਕਾਲੀ ਦਲ ਤੋਂ ਅਲੱਗ ਹੋ ਕੇ ਅਕਾਲੀ ਦਲ 1920 ਬਣਾ ਕੇ ਬੈਠੇ ਨੇ। ਉਹਨਾਂ ਦੇ ਨਾਲ ਭਾਈ ਰਣਜੀਤ ਸਿੰਘ ਨੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਨੇ, ਉਹ ਇੱਕ ਮੰਚ ਤੇ ਇਕੱਠੇ ਚੱਲ ਰਹੇ ਨੇ। ਢੀਂਡਸਾ ਸਾਹਿਬ ਦੀ ਉਹਨਾਂ ਨੂੰ ਕਿਤੇ ਨਾ ਕਿਤੇ ਸਪੋਰਟ ਜਿਹੜੀ ਆ ਉਹ ਵੀ ਆ। ਜੇਕਰ ਇਹ ਸਾਰੀਆਂ ਧਿਰਾਂ ਇਕੱਠੀਆਂ ਹੋ ਗਈਆਂ ਤੇ ਜਿਸ ਤਰ੍ਹਾਂ ਮਾਰਚ 2021 ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਚੋਣ ਆ ਰਹੀ ਆ, ਉਹ ਚੋਣ ਦੇ ਵਿੱਚ ਜਿਸ ਤਰ੍ਹਾਂ ਅਕਾਲੀ ਦਲ ਦਿੱਲੀ 'ਚ ਹਾਸ਼ੀਏ 'ਚ ਚਲਾ ਗਿਆ, ਜੇ ਉੱਥੇ ਜਿੱਤ ਪ੍ਰਾਪਤ ਕਰਨ 'ਚ ਕਾਮਯਾਬ ਹੋ ਜਾਂਦੇ ਨੇ ਤਾਂ ਫਿਰ ਅਗਸਤ ਸਤੰਬਰ 2021 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਉਣ ਵਾਲੀ ਚੋਣ ਜਿਹੜੀ ਆ ਉਹਦੇ ਵਿੱਚ ਵੀ ਇਹ ਆਪਣੇ ਦਮਗਜੇ ਜਿਹੜੇ ਆ ਉਹ ਮਾਰ ਸਕਦੇ ਆ। ਤੇ ਜੇਕਰ ਬਾਦਲ ਪਰਿਵਾਰ ਤੋਂ ਤੇ ਇਸ ਸ਼੍ਰੋਮਣੀ ਅਕਾਲੀ ਦਲ ਤੋਂ, ਜਿਹਨੂੰ ਬਾਦਲ ਪਰਿਵਾਰ ਦੇ ਨਾਮ ਨਾਲ ਜਾਣਿਆ ਜਾਂਦਾ, ਜੇਕਰ ਉਹਦੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੋਣ 'ਚ ਕਾਮਯਾਬ ਹੋ ਗਏ ਤਾਂ ਕੋਈ ਨਾ ਕੋਈ ਨਵੀਂ ਦਿਸ਼ਾ ਜਿਹੜੀ ਪੰਜਾਬ ਦੀ ਰਾਜਨੀਤੀ ਨੂੰ ਦਿਖ ਸਕਦੀ ਆ। ਲੇਕਿਨ ਹੁਣ ਇਹ ਆ ਕਿ ਜਿੱਥੇ ਆਮ ਆਦਮੀ ਪਾਰਟੀ ਤੇ ਪੰਜਾਬ ਵਾਲਿਆਂ ਨੂੰ ਦੁਬਾਰਾ ਤੋਂ ਉਮੀਦ ਜਾਗੀ ਆ ਤੇ ਆਮ ਆਦਮੀ ਪਾਰਟੀ ਵੀ ਚਾਹੁੰਦੀ ਹੈ ਕਿ ਪੰਜਾਬ 'ਚ ਉਹਦੇ ਪੈਰ ਲੱਗਣ, ਲੇਕਿਨ ਪਿਛਲੇ ਸਮੇਂ ਤੋਂ 2017 ਤੋਂ ਲੈ ਕੇ ਹਰ ਵਾਰ ਗਲਤ ਫੈਸਲੇ ਲੈਣ ਦੀ ਵਜ੍ਹਾ ਕਰਕੇ ਆਮ ਆਦਮੀ ਪਾਰਟੀ ਪੰਜਾਬ 'ਚ ਹਾਸ਼ੀਏ 'ਤੇ ਆ ਗਈ। ਉਹਦੇ ਨਾਲ ਨਵਜੋਤ ਸਿੰਘ ਸਿੱਧੂ ਜਿਹੜਾ ਕਿ ਪਿਛਲੇ 8-9 ਮਹੀਨਿਆਂ ਤੋਂ ਚੁੱਪ ਕਰਕੇ ਆਪਣੇ ਘਰ 'ਚ ਬੈਠਾ, ਜੇਕਰ ਉਹ ਵੀ ਉੱਠ ਕੇ ਇਸ ਰਾਜਨੀਤੀ ਦੇ ਵਿੱਚ ਜਿਸ ਤਰ੍ਹਾਂ ਖੁੱਲ੍ਹੇਆਮ ਵਿਚਰਨ ਦੀ ਗੱਲ ਉਹਦੇ ਲਈ ਕੀਤੀ ਗਈ ਹੈ, ਜੇਕਰ ਉਹ ਆਉਂਦਾ ਰਾਜਨੀਤੀ ਦੇ ਵਿੱਚ ਉਤਰਦਾ ਤਾਂ ਕੋਈ ਨਾ ਕੋਈ ਪੰਜਾਬ ਨੂੰ ਨਵੀਂ ਦਿਸ਼ਾ ਜਿਹੜੀ ਉਹ ਦੇਣ ਦੀ ਗੱਲ ਜਿਹੜੀ ਉਹ ਹੋ ਸਕਦੀ ਆ। ਸੋ ਦਰਸ਼ਕੋ, ਇਹ ਸੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਜਿਨ੍ਹਾਂ ਨੂੰ ਅਸੀਂ ਪ੍ਰੋਗਰਾਮ ਸੰਵਾਦ ਦੇ ਵਿੱਚ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਇਹਦੇ ਨਾਲ ਹੀ ਪੰਜਾਬ ਦੀ ਰਾਜਨੀਤੀ ਕਿੰਨੀ ਪ੍ਰਭਾਵਿਤ ਹੋਵੇਗੀ ਅਸੀਂ ਉਹਨੂੰ ਲਿਆ। ਦੇਖਣ ਵਾਲੀ ਗੱਲ ਤਾਂ ਇਹ ਹੋਏਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਵਾਕਿਆ ਹੀ ਪੰਜਾਬ ਦੀ ਰਾਜਨੀਤੀ ਜਿਹੜੀ ਅਸੀਂ ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ, ਆਮ ਆਦਮੀ ਪਾਰਟੀ ਦੀ ਕੀਤੀ, ਸੁਖਦੇਵ ਸਿੰਘ ਢੀਂਡਸੇ ਦੀ ਗੱਲ ਕੀਤੀ, ਟਕਸਾਲੀਆਂ ਦੀ ਗੱਲ ਕੀਤੀ, ਇੱਥੇ ਰਵਿੰਦਰ ਸਿੰਘ ਤੇ ਉਹਦੇ ਨਾਲ ਹੀ ਅਸੀਂ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਭਾਈ ਰਣਜੀਤ ਸਿੰਘ ਦੀ ਗੱਲ ਕੀਤੀ। ਕੀ ਇਹ ਸਾਰੇ ਮਿਲ ਕੇ ਕੋਈ ਨਵੀਂ ਦਿਸ਼ਾ ਦੇ ਸਕਣਗੇ? ਜੇ ਨਵੀਂ ਦਿਸ਼ਾ ਦੇ ਸਕਣਗੇ ਤੇ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਪਬਲਿਕ ਨੂੰ ਇਹਨਾਂ ਤੋਂ ਬਹੁਤ ਉਮੀਦਾਂ ਨੇ, ਪਿਛਲੀ ਵਾਰ ਕੰਮ ਵੀ ਜਿਹੜੇ 5 ਸਾਲ 'ਚ ਹੋਏ ਨੇ ਉਹਦੇ ਤੇ ਦਿੱਲੀ ਦੀ ਸੰਗਤ ਨੇ ਜਿਹੜਾ ਇਹਨਾਂ ਨੂੰ, ਦਿੱਲੀ ਦੇ ਲੋਕਾਂ ਨੇ ਜਿਹੜਾ ਇਹਨਾਂ ਨੂੰ ਫਤਵਾ ਦਿੱਤਾ, ਜੇਕਰ ਇੱਦਾਂ ਦੀ ਗੱਲ ਹੁੰਦੀ ਤੇ ਪੰਜਾਬ ਦੇ ਸੁਨਹਿਰੇ ਭਵਿੱਖ ਦੇ ਲਈ ਇੱਕ ਚੰਗੀ ਸ਼ੁਰੂਆਤ ਹੋਏਗੀ। ਸੋ ਦਰਸ਼ਕੋ, ਅੱਜ ਲਈ ਇੰਨਾ ਹੀ। ਅਗਲੀ ਵਾਰ ਕਿਸੇ ਨਵੇਂ ਮੁੱਦੇ ਨੂੰ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।